नहीं बड़ा अच्छा बोली इतना शानदार कोई कह रहा मैं एक्सपेक्ट नहीं सकता अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਪੰਜਾਬੀ ਪ੍ਰਚਾਰ। ਮੈਂ ਹੀ ਤੁਹਾਡੀ ਹੋਸਟ ਨਾਇਬ ਸ਼ਫੀਕ ਤੇ ਅੱਜ ਸਾਡੇ ਨਾਲ ਇੱਕ ਹੋਰ ਫੈਮਿਲੀ ਹੈ, ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਜਾਣਦੇ ਆ ਉਹ ਕਿੱਥੋਂ ਆਏ ਨੇ, ਉਹ ਕਿਹੜੇ ਸ਼ਹਿਰ ਦੇ ਨੇ ਤੇ ਉਹਨਾਂ ਦੇ ਕੀ ਤਾਸੁਰਾਤ ਨੇ। अस्सलाम वालेकुम जी, सत श्री अकाल। ਵਾਲੇਕੁਮ ਸਲਾਮ ਜੀ, ਸਤਿ ਸ਼੍ਰੀ ਅਕਾਲ। ਅਸੀਂ ਜੀ ਤਰਨ ਤਾਰਨ ਤੋਂ ਅੰਮ੍ਰਿਤਸਰ ਦੇ ਬਿਲਕੁਲ ਕੋਲ 25 ਕਿਲੋਮੀਟਰ ਉੱਥੋਂ ਆਏ ਹਾਂ। ਤੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਤਿੰਦਰ ਕੌਰ। ਸੁੰਦਰ ਕੌਰ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਦਿਲਬਾਗ ਸਿੰਘ ਹੈ ਜੀ। ਤੁਸੀਂ ਕੀ ਮਹਿਸੂਸ ਕੀਤਾ ਇੱਧਰ ਆ ਕੇ? ਬਹੁਤ ਜ਼ਿਆਦਾ ਪਿਆਰ, ਬਹੁਤ ਜ਼ਿਆਦਾ, ਤੇ ਜਾਣ ਨੂੰ ਦਿਲ ਹੀ ਨਹੀਂ ਕਰਦਾ। ਅੱਛਾ ਜੀ, ਤੇ ਤੁਸੀਂ ਤੇ ਫਿਰ ਵੀ ਆਵਾਂਗੇ ਜਲਦੀ। ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ ਤੇ ਆਂਦੇ ਜਾਂਦੇ ਰਹੋ। ਡੈਫੀਨੇਟਲੀ ਤੁਹਾਡੀ ਪਲੇਸ ਹੈ ਤੇ ਤੁਸੀਂ ਆਂਦੇ ਜਾਂਦੇ ਰਹੋ। ਤੇ ਅੱਛਾ, ਇਹ ਦੱਸੋ ਤੁਸੀਂ ਕਿਦੋਂ ਦੇ ਤੁਸੀਂ ਸੋਚਦੇ ਸੋ ਕਿ ਤੁਸੀਂ ਇੱਧਰ ਆਓਗੇ ਤੇ ਦਰਸ਼ਨ ਕਰੋਗੇ? ਬਹੁਤ ਦੇਰ ਤੋਂ, ਜਦੋਂ ਤੋਂ ਹੋਸ਼ ਸੰਭਾਲੀ ਆ ਸਹੀ। ਉਦੋਂ ਤੋਂ ਹੀ ਮਤਲਬ ਇੰਨਾ ਪਿਆਰ ਮਿਲਿਆ ਕਿ ਮੈਂ ਬਿਆਨ ਨਹੀਂ ਕਰ ਸਕਦੀ। ਸ਼ਾਇਦ ਮੇਰਾ ਰੋਣੀ ਨਿਕਲ ਜੂਗਾ। ਤੇ ਅੱਛਾ, ਤੁਸੀਂ ਫਸਟ ਟਾਈਮ ਇੱਥੇ ਆਏ ਹੋ? ਹਾਂਜੀ, ਫਸਟ ਟਾਈਮ। ਤੇ ਤੁਹਾਡੀ ਸਾਰੀ ਫੈਮਿਲੀ ਇੱਥੇ ਆਈ ਹੈ? ਹਾਂਜੀ। ਤੇ ਠੀਕ ਹੈ ਜੀ। ਤੇ ਤੁਸੀਂ ਦੱਸੋ ਤੁਹਾਡੇ ਕੀ ਤਾਸੁਰਾਤ ਨੇ ਕਿ ਤੁਸੀਂ ਜਾਓਗੇ, ਤੁਸੀਂ ਕੀ ਫੀਲ ਕਰਦੇ ਪਏ ਹੋ ਇਸ ਟਾਈਮ? ਵੇਖੋ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਇੱਥੋਂ ਜਾਣ ਨੂੰ ਦਿਲ ਨਹੀਂ ਕਰ ਰਿਹਾ। ਬਹੁਤ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਦੇ ਅਵਾਮ ਦੇ, ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ। ਤੇ ਸਭ ਤੋਂ ਜ਼ਿਆਦਾ ਸ਼ੁਕਰੀਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਪਾਵਨ ਮੁਕੱਦਸ ਸਥਾਨ ਦੇ ਦਰਸ਼ਨ ਕਰਾਉਣ ਵਾਸਤੇ ਇਮਰਾਨ ਖਾਨ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਤੇ ਜਿਨ੍ਹਾਂ ਨੇ ਇਸ ਮੁਕੱਦਸ ਸਥਾਨ ਦੇ ਦਰਸ਼ਨ ਸਾਨੂੰ ਸਿੱਖ ਭਾਈਚਾਰੇ ਨੂੰ ਕਰਨ ਦਾ ਮੌਕਾ ਦਿੱਤਾ ਹੈ। ਤੇ ਮੈਂ ਫਿਰ ਇੱਕ ਵਾਰੀ ਪਾਕਿਸਤਾਨ ਦੇ ਅਵਾਮ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇੰਨਾ ਪਿਆਰ ਸਾਨੂੰ ਦਿੱਤਾ। ਇੱਥੇ ਮਤਲਬ ਮਿਲ ਕੇ ਇੰਜ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਅਸੀਂ ਕਿਸੇ ਦੂਸਰੇ ਦੇਸ਼ 'ਚ ਆਏ ਹੋਏ ਹਾਂ। ਖੈਰ, ਪਹਿਲਾਂ ਹਿੰਦੁਸਤਾਨ ਤੇ ਪਾਕਿਸਤਾਨ ਇੱਕੋ ਹੀ ਦੇਸ਼ ਸੀ, ਪਰ ਉਹਦੇ ਬਾਵਜੂਦ ਵੀ ਇਹ ਬਾਰਡਰ ਦੀਆਂ ਪਾਬੰਦੀਆਂ ਦੇ ਬਾਵਜੂਦ ਵੀ ਮਤਲਬ ਜਿਹੜਾ ਪਿਆਰ ਹੈ, ਲੋਕਾਂ ਦੇ ਪਿਆਰ ਦੇ ਵਿੱਚ ਕੋਈ ਕਮੀ ਨਹੀਂ ਆ। ਪੋਲੀਟੀਕਲ ਲੋਕ ਜਿਹੜੇ ਹੈਗੇ ਆ, ਉਹ ਆਪਣੀ ਜ਼ਮੀਨ ਤਲਾਸ਼ਣ ਵਾਸਤੇ ਵੱਖ-ਵੱਖ ਮੁੱਦੇ ਖੜੇ ਕਰ ਰਹੇ ਨੇ। ਮਤਲਬ ਮੈਨੂੰ ਨਹੀਂ ਲੱਗਦਾ ਵੀ ਕੋਈ ਭਾਰਤੀ ਜਾਂ ਕੋਈ ਪਾਕਿਸਤਾਨੀ ਇਹ ਚਾਹੁੰਦਾ ਹੈ ਕਿ ਸਾਡੇ ਦੋਨਾਂ ਦੇਸ਼ਾਂ ਦੇ ਦਰਮਿਆਨ ਕੋਈ ਯੁੱਧ, ਕੋਈ ਜੰਗ ਵਾਲੀ ਗੱਲ ਹੋਵੇ। ਇਹ ਤਾਂ ਸਿਰਫ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਉਹ ਹੀ ਕਰ ਰਹੇ ਨੇ। ਬਿਲਕੁਲ ਜੀ, ਉਹ ਸਿਆਸਤ ਤੇ ਇੱਕ ਆਪਣੀ ਜਗ੍ਹਾ ਚੱਲਦੀ ਰਹਿੰਦੀ ਹੈ, ਹਰ ਮੁਲਕ ਦੀ ਆਪਣੀ ਸਿਆਸਤ ਹੁੰਦੀ ਹੈ। ਤੇ ਜਦੋਂ ਪਾਕਿਸਤਾਨ ਤੇ ਇੰਡੀਆ ਸੈਪਰੇਟ ਹੋਇਆ ਸੀ ਤੇ ਤੁਹਾਡੇ ਬਹੁਤ ਸਾਰੇ ਪਲੇਸਿਸ ਇੱਥੇ ਰਹਿ ਗਏ ਸੀ। ਮੈਂ ਇੱਥੇ ਦੱਸਣਾ ਚਾਹਾਂਗਾ, 56 ਸਾਲ ਨਹੀਂ ਜੀ, 72 ਸਾਲ ਸਾਡੀਆਂ ਕਈ ਬਜ਼ੁਰਗਾਂ ਦੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਇਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਰਹਿ ਗਈਆਂ। ਮੰਨ ਲਓ ਇਸੇ ਇੱਕ ਦਰਦ ਨੂੰ ਲੈ ਕੇ ਉਹਨਾਂ ਦੀ ਮੌਤ ਹੋ ਗਈ। ਕਈ ਪੀੜ੍ਹੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਵੀ ਅਸੀਂ ਇਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਨਹੀਂ ਕਰ ਸਕੇ। ਤੇ ਮੈਂ ਇਮਰਾਨ ਖਾਨ ਸਾਹਿਬ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਾਂਗਾ ਵੀ ਕੋਈ ਇਹੋ ਜਿਹਾ ਜ਼ਰੀਆ ਬਣਾ ਦਿਓ ਵੀ ਕਰਤਾਰਪੁਰ ਸਾਹਿਬ ਤੋਂ ਸਿੱਧਾ ਹੀ ਗਾਂ ਨਨਕਾਣਾ ਸਾਹਿਬ ਨੂੰ ਵੀ ਰਸਤਾ ਬਣਾ ਦਿਓ। ਕੋਈ ਇਹੋ ਜਿਹਾ ਮਾਹੌਲ ਪੈਦਾ ਕਰ ਦਿਓ, ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇਣ ਵੀ ਸ਼ਾਇਦ ਇਹ ਬਾਰਡਰ ਵਾਲੀਆਂ ਜਿਹੜੀਆਂ ਲਾਈਨਾਂ ਲੂਨਾਂ ਹੈਗੀਆਂ ਇਹ ਬੰਦ ਹੀ ਹੋ ਜਾਣ ਤੇ ਸਿੱਧੇ ਦਾ ਸਿੱਧਾ ਹੀ ਰਸਤਾ ਬਣ ਜਾਏ ਸਿੱਧਾ ਨਨਕਾਣਾ ਸਾਹਿਬ ਨੂੰ। ਤੇ ਮੈਂ ਭਾਰਤ ਸਰਕਾਰ ਨੂੰ ਵੀ ਅਪੀਲ ਕਰਾਂਗਾ ਵੀ ਜੋ ਮੁਸਲਮਾਨ ਭਾਈਚਾਰੇ ਦਾ, ਮੁਸਲਿਮ ਭਾਈਚਾਰੇ ਦੇ ਜੋ ਧਾਰਮਿਕ ਸਥਾਨ ਹਿੰਦੁਸਤਾਨ ਦੇ ਵਿੱਚ ਹੈਗੇ ਆ, ਉਹਨਾਂ ਨੂੰ ਵੀ ਵੀਜ਼ੇ ਦੇ ਵਿੱਚ ਨਰਮੀ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਇਹਨਾਂ ਸਥਾਨਾਂ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ। ਜਿਵੇਂ ਇਮਰਾਨ ਸਾਹਿਬ ਨੇ ਜ਼ਿਕਰ ਕੀਤਾ ਸੀ ਵੀ ਕਿਸੇ ਮੁਸਲਮਾਨ ਨੂੰ ਮੱਕਾ ਮਦੀਨਾ ਦੇ ਦਰਸ਼ਨਾਂ ਤੋਂ ਵਾਂਝਾ ਕੀਤਾ ਜਾਏ ਤੇ ਬੜੇ ਦੁੱਖ ਦੀ ਗੱਲ ਆ। ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਕੈਬਨਿਟ ਮੰਤਰੀ ਪੰਜਾਬ, ਜਿਹੜੇ ਇਮਰਾਨ ਖਾਨ ਸਾਹਿਬ ਦੇ ਦੋਸਤ ਨੇ, ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਵੀ ਉਹਨਾਂ ਦੇ ਬਜ਼ੁਰਗ ਤਾਇਆ ਜੀ ਮਤਲਬ ਡੇਰਾ ਬਾਬਾ ਨਾਨਕ ਦੀ ਧਰਤੀ ਤੋਂ ਉਸ ਮਿੱਟੀ ਨੂੰ ਚੁੰਮ ਕੇ ਰੋਇਆ ਕਰਦੇ ਸੀ ਕਿ ਜਦੋਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰਬੀਨ ਨਾਲ ਕਰਨੇ ਪੈਂਦੇ ਸੀ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਮਰਾਨ ਸਾਹਿਬ ਦਾ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਦੇ ਅਵਾਮ ਦਾ। ਬਿਲਕੁਲ ਜੀ, ਇੱਥੇ ਦੀ ਧਰਤੀ ਦੀ ਮਿੱਟੀ ਜਿਹੜੀ ਹੈ ਉਹ ਇਹਨਾਂ ਵਾਸਤੇ ਇਸੇ ਤਰ੍ਹਾਂ ਪਾ ਕੇ ਆਪਣੇ ਮੱਥੇ ਤੇ ਲਾ ਲੈਣ ਤੇ ਆਪਣੇ ਆਪ ਨੂੰ ਪਵਿੱਤਰ ਮਹਿਸੂਸ ਕਰਦੇ ਨੇ। ਤੇ ਇਹ ਮੈਂ ਇੱਕ ਚੀਜ਼ ਵੇਖਦੀ ਪਈ ਸੀ ਕਿ ਖਾਸ ਕਿਸਮ ਦੇ ਕੜੇ ਮਤਲਬ ਸਭ ਨੇ ਇੱਥੇ ਪਾਏ ਹੋਏ ਨੇ। ਇਹ ਮਤਲਬ ਇਹ ਤੁਹਾਡਾ ਕਲਚਰ ਹੈ ਜਾਂ ਤੁਸੀਂ ਮਤਲਬ ਇਹ ਜਿਹੜਾ ਕੜਾ, ਇਹ ਸਾਡੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬ ਖਾਲਸੇ ਨੂੰ ਬਖਸ਼ਿਸ਼ ਕੀਤਾ ਹੋਇਆ ਸੀ। ਇਹ ਕੜਾ ਜਿਹੜਾ ਹੈਗਾ ਇਹ ਮੈਂ ਸੱਜੇ ਹੱਥ ਦੇ ਵਿੱਚ ਪਹਿਨਿਆ ਹੋਇਆ ਹੈ। ਆਪਾਂ ਜਦੋਂ ਵੀ ਕੋਈ ਕੰਮ ਕਰਦੇ ਆ ਤੇ ਸੱਜਾ ਹੱਥ ਹੀ ਹਮੇਸ਼ਾ ਉਸ ਕੰਮ ਲਈ ਜ਼ਿਆਦਾਤਰ ਇਸਤੇਮਾਲ ਕੀਤਾ ਜਾਂਦਾ ਹੈ। ਤੇ ਇਹ ਜਿਹੜਾ ਕੜਾ ਹੈਗਾ ਇਹ ਮੈਨੂੰ ਯਾਦ ਦਿਵਾਉਂਦਾ ਰਹੇਗਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ ਹੈ। ਤੇ ਮੈਂ ਕੋਈ ਵੀ ਗਲਤ ਕੰਮ ਜਿਹੜਾ ਹੈਗਾ ਕਰਨ ਤੋਂ ਪਹਿਲਾਂ 100 ਵਾਰ ਸੋਚਾਂਗਾ
ਵੀ ਮੈਂ ਇਹ ਸੱਜੇ ਹੱਥ ਦੀ ਵਰਤੋਂ ਕਰ ਰਿਹਾ ਹਾਂ ਤੇ ਮੈਂ ਗੁਰੂ ਸਾਹਿਬ ਦਾ ਕੜਾ ਪਹਿਨਿਆ ਹੋਇਆ ਹੈ ਤੇ ਮੈਂ ਗਲਤ ਕੰਮ ਨਹੀਂ ਕਰਾਂਗਾ। ਉਸ ਤੋਂ ਇਲਾਵਾ ਇਹ ਜਿਹੜੇ ਗੁਰੂ ਸਾਹਿਬ ਨੇ 5 ਕਕਾਰ ਬਖਸ਼ੇ ਉਹਨਾਂ ਦੇ ਵਿੱਚ ਕੜਾ ਇੱਕ ਕਕਾਰ ਵਜੋਂ ਵੀ ਵਰਤਿਆ ਜਾਂਦਾ ਹੈ। ਠੀਕ ਹੈ ਜੀ, ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਸੀਂ ਆਂਦੇ ਜਾਂਦੇ ਰਹੋ ਤੇ ਸਾਡੀ ਦੁਆ ਹੈ ਕਿ ਤੁਹਾਡੇ ਦੇ ਜਿਹੜੇ ਬਾਕੀ ਵੀ ਪਲੇਸਿਸ ਨੇ ਉਹ ਵੀ ਖੁੱਲਣ ਤੇ ਇਹ ਜਿਹੜਾ ਪਿਆਰ ਮੁਹੱਬਤ ਇਸੇ ਤਰ੍ਹਾਂ ਬਰਕਰਾਰ ਰਹੇ। ਠੀਕ ਹੈ ਜੀ, ਬਹੁਤ ਸ਼ੁਕਰੀਆ ਬਹੁਤ ਧੰਨਵਾਦ।